9 ਤੋਂ 5 ਦਾ ਟਾਈਮ ਹੈ ਜਿਹੜਾ ਸਕੂਲ ਮੁਖੀ ਤੇ ਨਾਨ ਟੀਚਿੰਗ ਦਾ ਕੀਤਾ ਗਿਆ ਜੀ। ਜੀ। ਤੇ ਬਾਕੀ ਜਿਹੜਾ ਸਟਾਫ ਹੈ ਸਾਰਾ ਆਲਮੋਸਟ ਉਹ 5 ਘੰਟੇ ਦੀ ਸ਼ਿਫਟ 'ਚ ਆਉਂਦਾ ਹੈ। ਜਿਵੇਂ ਹੁਣ ਡਬਲ ਸ਼ਿਫਟ ਕਈ ਸਕੂਲਾਂ ਤੇ ਤਾਂ ਇਹ ਲਾਗੂ ਹੋ ਹੀ ਨਹੀਂ ਰਿਹਾ। ਬਦਲੀ ਕਰਾਉਣਾ ਐਸਾ ਚ ਕੋਈ ਹੱਲ ਨਹੀਂ ਹੈਗਾ। ਉੱਥੇ ਵੀ ਆਪਣੇ ਭੈਣ ਭਾਈ ਬੈਠੇ ਆ ਜਿਹੜੇ ਬੈਠੇ ਆ। ਆਪਾਂ ਜਾਵਾਂਗੇ ਕਿੱਥੇ, ਜੇ ਕੋਈ ਪੋਸਟ ਖਾਲੀ ਹੋਊਗੀ ਫੇਰ ਹੀ ਬਦਲੀ ਦਾ ਆਪਾਂ ਸੋਚ ਸਕਦੇ ਹਾਂ ਨਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਦੇਸ਼ ਵਿਦੇਸ਼ 'ਚ ਬੈਠੇ ਹੋਏ ਸਾਰੇ ਸਰੋਤਿਆਂ ਦਾ ਸਵਾਗਤ ਹੈ। ਇਸ ਸਮੇਂ ਗੱਲਬਾਤ ਇੱਕ ਖਾਸ ਵਿਸ਼ੇ ਤੇ ਕਰਨੀ ਹੈ। ਇਹ ਗੱਲਬਾਤ ਪੰਜਾਬ ਦੇ ਸਿੱਖਿਆ ਢਾਂਚੇ ਦੇ ਨਾਲ ਜੁੜੀ ਹੋਈ ਹੈ। ਇਸ ਸਮੇਂ ਸਿੱਖਿਆ ਢਾਂਚੇ ਦੇ ਵਿੱਚ ਕਈ ਤਰ੍ਹਾਂ ਦੀਆਂ ਕਮੀਆਂ, ਖਾਮੀਆਂ ਜਾਂ ਫਿਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਪਰ ਇਸੇ ਵਿਚਾਲੇ ਜਿਹੜੇ ਡਬਲ ਸ਼ਿਫਟ ਸਕੂਲ ਨੇ, ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਵਿਦਿਆਰਥੀਆਂ ਦੀ ਗਿਣਤੀ ਵੱਧ ਹੋਣ ਕਰਕੇ ਇਹਨਾਂ ਸਕੂਲਾਂ ਨੂੰ ਡਬਲ ਸ਼ਿਫਟ ਸਕੂਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵਿੱਚ ਕਰੀਬ 80 ਸਕੂਲ ਨੇ ਜਿਹੜੇ ਡਬਲ ਸ਼ਿਫਟ ਦੇ ਵਿੱਚ ਚੱਲਦੇ ਨੇ। ਉਹ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਹੋ ਰਹੇ ਨੇ, ਕਿਉਂਕਿ ਉੱਥੇ ਕੰਮ ਕਰਨ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਨਾਲ ਵਖਰੇਵਾਂ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਦਾਅਵੇ ਮੁਤਾਬਕ ਕੀਤਾ ਜਾ ਰਿਹਾ ਹੈ। ਇਸੇ ਬਾਬਤ ਗੱਲ ਕਰਨ ਦੇ ਲਈ ਸਾਡੇ ਨਾਲ ਇੱਕ SLA ਮੌਜੂਦ ਨੇ। ਉਹਨਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਬਹੁਤ ਸਾਰੇ ਕਾਰਨਾਂ ਦੇ ਕਰਕੇ, ਪਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਡਬਲ ਸ਼ਿਫਟ ਦੇ ਵਿੱਚ ਕੰਮ ਕਰਨ ਦੇ ਲਈ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ, ਜਿਸ ਤੇ ਉਹਨਾਂ ਦੇ ਆਪਣੇ ਪੱਖ ਨੇ ਉਹ ਸੁਣਦੇ ਆ। ਸਵਾਗਤ ਕਰਦੇ ਆ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਤੁਹਾਡਾ ਕੀ ਪੱਖ ਹੈ ਜੀ? ਜਿਹੜੀ ਸਰਕਾਰ ਦੇ ਵੱਲੋਂ ਚਿੱਠੀ ਜਾਰੀ ਕੀਤੀ ਜਾਂਦੀ ਹੈ, ਆਖਿਆ ਜਾਂਦਾ ਹੈ ਕਿ ਹੁਣ ਜਿਹੜੇ ਨਾਨ ਟੀਚਿੰਗ ਸਟਾਫ ਵਾਲੇ ਨੇ ਉਹ ਡਬਲ ਸ਼ਿਫਟ ਸਕੂਲਾਂ ਦੇ ਵਿੱਚ ਸਵੇਰੇ 9 ਤੋਂ 5 ਵਜੇ ਤੱਕ ਕੰਮ ਕਰਨਗੇ, ਜਦਕਿ ਬਾਕੀ ਦਾ ਸਟਾਫ ਜਿਹੜਾ ਟੀਚਿੰਗ ਸਟਾਫ ਹੈ ਉਸ ਦੀ ਡਿਊਟੀ 5 ਜਾਂ 6 ਘੰਟੇ ਹੁੰਦੀ ਹੈ ਜੀ। ਹਾਂਜੀ, ਮਾਨਯੋਗ ਸਿੱਖਿਆ ਮੰਤਰੀ ਦੇ ਪੱਤਰ ਨੰਬਰ 745240 ਅਨੁਸਾਰ ਮਿਤੀ 19/12/2023 ਤੋਂ 9 ਤੋਂ 5 ਦਾ ਟਾਈਮ ਹੈ ਜਿਹੜਾ ਸਕੂਲ ਮੁਖੀ ਤੇ ਨਾਨ ਟੀਚਿੰਗ ਦਾ ਕੀਤਾ ਗਿਆ ਜੀ। ਜੀ। ਤੇ ਬਾਕੀ ਜਿਹੜਾ ਸਟਾਫ ਹੈ ਸਾਰਾ ਆਲਮੋਸਟ ਉਹ 5 ਘੰਟੇ ਦੀ ਸ਼ਿਫਟ 'ਚ ਆਉਂਦਾ ਹੈ। ਜੀ। ਤੇ ਜਦੋਂ ਕਿ ਪਹਿਲਾਂ ਨਾਨ ਟੀਚਿੰਗ ਸਟਾਫ ਸ਼ਿਫਟਾਂ 'ਚ ਕੰਮ ਵਧੀਆ ਤਰੀਕੇ ਨਾਲ ਜਿਹੜਾ ਸਕੂਲ ਮੁਖੀ ਦੇ ਹਿਸਾਬ ਨਾਲ ਚੱਲ ਰਿਹਾ ਸੀ ਤੇ ਠੀਕ ਹੈ ਕੋਈ ਜੀ। ਵੀ ਦਿੱਕਤ ਜਾਂ ਕਮੀ ਪੇਸ਼ੀ ਨਹੀਂ ਆ ਰਹੀ ਸੀ। ਤੇ ਹੁਣ ਜਿਹੜਾ ਹੈਗਾ 9 ਤੋਂ 5 8 ਘੰਟੇ ਹੀ ਮਤਲਬ ਸਾਡੇ ਤੇ ਬੋਝ ਪਾ ਰਹੇ ਆ। ਤੇ ਸਾਡੀ ਸਰਕਾਰ ਅੱਗੇ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਇਹ ਮੰਗ ਪੱਤਰ ਜਲਦ ਤੋਂ ਜਲਦ ਵਾਪਸ ਲਿਆ ਜਾਵੇ। ਜੀ, ਇਹ ਜਿਹੜਾ ਮੰਗ ਪੱਤਰ ਤੁਸੀਂ ਵਾਪਸ ਲੈਣ ਦੀ ਗੱਲ ਕਰ ਰਹੇ ਹੋ, ਇਸ ਮੁਤਲਕ ਤੁਸੀਂ ਕਿਸੇ ਪੰਜਾਬ ਦੇ ਜਿਹੜੇ ਸਿੱਖਿਆ ਸਕੱਤਰ ਨੇ ਉਹਨਾਂ ਨਾਲ ਮੁਲਾਕਾਤ ਜਾਂ ਫਿਰ ਕਿਸੇ ਸੀਨੀਅਰ ਅਧਿਕਾਰੀ ਨਾਲ ਸਿੱਖਿਆ ਵਿਭਾਗ ਦੇ ਨਾਲ ਗੱਲਬਾਤ ਕੀਤੀ ਹੈ? ਤੁਹਾਡਾ ਜਿਹੜਾ ਕੁਣਬਾ ਹੈ, ਜਿੰਨੇ ਲੋਕ ਤੁਸੀਂ ਇਸ ਦੇ ਅਧੀਨ ਆਉਂਦੇ ਹੋ, ਕੀ ਉਹਨਾਂ ਨੇ ਕੋਈ ਇਸ ਦੇ ਲਈ ਅੱਗੇ ਕਾਰਵਾਈ ਵਿੱਢੀ ਹੈ? ਹਾਂਜੀ, DTF ਵਾਲੇ ਗੱਲਬਾਤ ਕਰ ਰਹੇ ਆ ਤੇ ਨਾਨ ਟੀਚਿੰਗ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਇਸ ਕੰਮ ਜੀ। ਲਈ। ਤੇ ਸਮਾਂ ਤਾਂ ਕੁਛ ਨਾ ਕੁਛ ਲੱਗਦਾ ਹੀ ਆ ਇਸ ਕੰਮ ਦੇ ਵਾਸਤੇ। ਜੀ, ਪਰ ਇਹ ਜਿਹੜਾ ਪੱਤਰ ਹੈ ਹੁਣ ਇਹਨੂੰ ਮੈਂ ਵੀ ਵੇਖ ਰਿਹਾ, ਇਸ ਦੇ ਵਿੱਚ ਕੋਈ ਮਿਤੀ ਨਹੀਂ ਲਿਖੀ ਹੋਈ ਵੀ ਕਦੋਂ ਤੋਂ ਕਦੋਂ ਤੱਕ ਇਹ ਜਾਰੀ ਰਹੇਗਾ। ਮਤਲਬ ਜੇ ਇਹ ਹੁਣ ਲਾਗੂ ਹੋ ਗਿਆ, ਇਹ ਲਾਗੂ ਹੀ ਰਹੇਗਾ ਅਗਲੇ ਆਦੇਸ਼ਾਂ ਤੱਕ? ਹਾਂਜੀ, ਉਹੀ ਹੈ ਨਾ ਵੀ ਇਹ ਲਾਗੂ ਕਰਤਾ ਮਤਲਬ ਕਿੰਨੇ ਦੇਰ ਤੱਕ ਇਹ ਉਹਨਾਂ ਨੇ ਹੀ ਮੰਗ ਪੱਤਰ ਵਾਪਸ ਲੈਣਾ ਨਾ, ਤਾਂ ਹੀ ਇਹ ਮਤਲਬ ਉਹ ਹੋ ਜਾਏਗਾ, ਵਾਪਸ ਲਿਆ ਜਾਊਗਾ ਤਾਂ ਫੇਰ ਹੀ ਕੈਂਸਲ ਹੋਊਗੀ ਨਾ, ਰੱਦ ਹੋਊਗੀ ਚਿੱਠੀ। ਠੀਕ ਹੈ ਜੀ। ਸੋ ਕਿਉਂਕਿ ਉਹਨਾਂ ਨੇ ਜੇਕਰ ਹਾਂਜੀ, ਜੀ ਗਰਮੀ ਜੀ ਤੇ ਸਰਦੀ ਦੋਨਾਂ ਦਾ ਟਾਈਮ 9 ਤੋਂ 5 ਦਾ ਲਿਖਿਆ। ਠੀਕ ਹੈ ਜੀ। ਜੀ, ਸੋ ਹੁਣ ਜੇਕਰ ਗੱਲ ਕਰੀਏ ਆਪਾਂ ਨਾਨ ਟੀਚਿੰਗ ਸਟਾਫ ਦੀ, ਇਹਦੀ ਗਿਣਤੀ ਤੁਹਾਡੇ ਹਿਸਾਬ ਨਾਲ ਜਿਹੜੇ 80 ਦੇ ਕਰੀਬ ਸਕੂਲ ਬਣਦੇ ਨੇ ਉਹਨਾਂ ਦੇ ਵਿੱਚ ਟੋਟਲ ਕਿੰਨੀ ਕੁ ਹੈ? ਕਿੰਨੀ ਕੁ ਸਟਰੈਂਥ ਬਣਦੀ ਹੈ ਜਿਹੜੇ ਲੋਕ ਇਸ ਦੇ ਪ੍ਰਭਾਵ ਹੇਠ ਆ ਰਹੇ ਨੇ? ਦੇਖੋ, ਡਬਲ ਸ਼ਿਫਟ ਸਕੂਲ ਬਹੁਤ ਤਰ੍ਹਾਂ ਦੇ ਹੈਗੇ ਆ। ਮਤਲਬ ਜਿਵੇਂ ਹੁਣ ਡਬਲ ਸ਼ਿਫਟ ਕਈ ਸਕੂਲਾਂ ਤੇ ਤਾਂ ਇਹ ਲਾਗੂ ਹੋ ਹੀ ਨਹੀਂ ਰਿਹਾ। ਜਿਵੇਂ ਕਿਉਂ? ਜੇ ਆਪਾਂ ਕਿਸੇ ਡਬਲ ਸ਼ਿਫਟ ਜਿਵੇਂ ਜ਼ਿਲ੍ਹੇ ਦੇ ਵਿੱਚ ਗੱਲ ਕਰੀਏ ਤਾਂ ਅੱਧੇ ਜੀ। ਡਬਲ ਸ਼ਿਫਟ ਸਕੂਲ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਪ੍ਰਾਇਮਰੀ ਵਿੰਗ ਤੇ ਹਾਈ ਵਿੰਗ ਚੱਲ ਰਹੇ ਆ। ਤਾਂ ਠੀਕ ਹੈ ਜੀ। ਉੱਥੇ ਇਹ ਲਾਗੂ ਨਹੀਂ ਹੋ ਰਿਹਾ ਬਿਲਕੁਲ ਵੀ, ਕਿਉਂਕਿ ਉਹਨਾਂ ਦਾ ਸਟਾਫ ਪ੍ਰਿੰਸੀਪਲ ਸਾਰੇ ਅਲੱਗ-ਅਲੱਗ ਹੈ, ਨਾਨ ਟੀਚਿੰਗ ਸਟਾਫ ਸਾਰਾ ਅਲੱਗ-ਅਲੱਗ ਹੈ। ਤੇ ਦੋਵੇਂ ਬਾਕੀ ਜਿਹੜੇ ਵਿੰਗਾਂ ਇੱਕ ਦੇ ਅਲੱਗ-ਅਲੱਗ ਨੇ। ਹਾਂਜੀ, ਜ਼ਿਲ੍ਹੇ ਦੇ ਠੀਕ ਹੈ ਵਿੱਚੋਂ ਡਬਲ ਸ਼ਿਫਟ ਸਕੂਲ ਦੇ ਵਿੱਚ ਸਿਰਫ 1-2 ਸਕੂਲ ਹੀ ਆਉਂਦੇ ਆ। ਮਤਲਬ ਜੇ ਇੱਕ ਜ਼ਿਲ੍ਹੇ ਦੇ ਵਿੱਚ ਗੱਲ ਕਰੀਏ ਆਪਾਂ
ਤੇ ਜੇ 10 ਸਕੂਲ ਆ, 10 ਚ 2 ਹੀ ਆਏ, ਫਿਰ ਉਹਨਾਂ ਤੇ 2 ਤੇ ਲਾਗੂ ਹੋਇਆ। ਫਿਰ ਜੇ ਇਸ ਮੈਂ ਆਪਦੇ ਹਿਸਾਬ ਦੇ ਜ਼ਿਲ੍ਹੇ ਦੀ ਨਾਲ ਗੱਲ ਕਰਾਂ, ਹਾਂਜੀ, ਜੇ ਮੈਂ ਆਪਦੇ ਜ਼ਿਲ੍ਹੇ ਜੀ ਦੀ ਗੱਲ ਕਰਾਂ ਤਾਂ ਜੀ ਉਸ ਦੀ ਵਿੱਚੋਂ 7 ਦੇ ਵਿੱਚੋਂ 2 ਤੇ ਲਾਗੂ ਹੋ ਰਿਹਾ। ਜੀ। ਸੋ ਇਹ ਇੱਥੇ ਇਹ ਵੀ ਸਾਹਮਣੇ ਆ ਰਿਹਾ ਕਿ ਆਗੂਆਂ ਦੇ ਮੁਤਾਬਕ ਕਿਹਾ ਜਾ ਰਿਹਾ ਵੀ ਇਸੇ ਕਾਰਨ ਕਰਕੇ ਸਟਾਫ ਵੱਲੋਂ ਬਦਲੀ ਕਰਵਾਉਣ ਦਾ ਰੁਝਾਨ ਵਧਣ ਦੇ ਅਸਾਰ ਲੱਗ ਰਹੇ ਨੇ। ਕਿ ਬਦਲੀ ਕਰਵਾਉਣ ਨਾਲ ਵੀ ਹੋ ਰਹੀ ਕੋਈ ਗੱਲਬਾਤ ਕਿ ਇਸ ਹਿਸਾਬ ਨਾਲ ਫਿਰ ਬਦਲੀ ਕਰਾ ਲਓ ਇੱਥੋਂ? ਬਦਲੀ ਕਰਾਉਣਾ ਐਸਾ ਚ ਕੋਈ ਹੱਲ ਨਹੀਂ ਹੈਗਾ। ਉੱਥੇ ਵੀ ਆਪਣੇ ਭੈਣ ਭਾਈ ਬੈਠੇ ਆ, ਜਿਹੜੇ ਬੈਠੇ ਆ। ਆਪਾਂ ਜਾਵਾਂਗੇ ਕਿੱਥੇ, ਜੇ ਕੋਈ ਪੋਸਟ ਖਾਲੀ ਹੋਊਗੀ ਫੇਰ ਹੀ ਬਦਲੀ ਦਾ ਆਪਾਂ ਸੋਚ ਸਕਦੇ ਹਾਂ ਨਾ। ਜੀ। ਸੋ ਇਹ ਤਾਂ ਹੈ। ਸੋ ਹੁਣ ਤੁਹਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਹ ਤੁਸੀਂ ਚਾਹੁੰਦੇ ਹੋ ਕਿ ਗੱਲਬਾਤ ਰਾਹੀਂ ਹੀ ਇਹਦਾ ਹੱਲ ਹੋਵੇ, ਕਿਉਂਕਿ ਸਟਰੈਂਥ ਬਹੁਤ ਘੱਟ ਹੈ ਤੁਹਾਡੇ ਦੱਸਣ ਮੁਤਾਬਕ। ਹਾਂਜੀ, ਸਟਰੈਂਥ ਘੱਟ ਹੋਣ ਕਾਰਨ ਹੀ ਇਹ ਗੱਲ ਹੈ ਜਿਹੜੀ ਸਰਕਾਰ ਤੱਕ ਅਸੀਂ ਤੁਹਾਡੇ ਥਰੂ ਪਹੁੰਚਾਉਣੀ ਚਾਹੁੰਦੇ ਹਾਂ, ਮੀਡੀਆ ਦੇ ਥਰੂ ਪਹੁੰਚਾਉਣੀ ਚਾਹੁੰਦੇ ਹਾਂ, ਤਾਂ ਕਿ ਸਾਡਾ ਹੱਲ ਹੋ ਸਕੇ। ਅਸੀਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਵੀ ਉਹ ਮੰਗ ਪੱਤਰ ਵਾਪਸ ਲੈਣ। ਜੀ। ਸੋ ਹੁਣ ਵੇਖਦੇ ਹਾਂ ਬਣਦਾ ਕੀ ਹੈ ਇਸ ਸਾਰੇ ਮਾਮਲੇ ਦੇ ਵਿੱਚ। ਤੁਸੀਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਅੰਤ ਦੇ ਵਿੱਚ ਕੋਈ ਗੱਲ ਜੋੜਨਾ ਚਾਹੁੰਦੇ ਹੋ ਇਸ ਦੇ ਵਿੱਚ ਤਾਂ ਤੁਸੀਂ ਜੋੜ ਸਕਦੇ ਹੋ ਜੀ। ਤੁਸੀਂ ਸਾਡੀ ਗੱਲ ਬਹੁਤ ਚੰਗੇ ਤਰੀਕੇ ਨਾਲ ਸੁਣੀ, ਉਸ ਦੇ ਲਈ ਤੁਹਾਡਾ ਵੀ ਬਹੁਤ ਧੰਨਵਾਦ ਸਰ। ਤੇ ਜੀ ਸਾਨੂੰ ਆਸ ਹੈ ਕਿ ਸਾਡੀ ਜਿਹੜੀ ਗੱਲ ਹੈ ਤੁਹਾਡੇ ਥਰੂ ਸਰਕਾਰ ਤੱਕ ਜੋ ਜ਼ਰੂਰ ਪਹੁੰਚਦੀ ਹੋਵੇਗੀ। ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਾਡੇ ਨਾਲ ਇੱਕ SLA ਮੌਜੂਦ ਸਨ, ਜਿਹੜੇ ਕਿ ਡਬਲ ਸ਼ਿਫਟ ਸਕੂਲਾਂ ਦੇ ਵਿੱਚੋਂ ਹੀ ਇੱਕ ਦੇ ਵਿੱਚ ਤੈਨਾਤ ਨੇ, ਅਤੇ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਦੋਹਰੇ ਮਾਪਦੰਡਾਂ ਦੇ ਸ਼ਿਕਾਰ ਹੋਏ ਨੇ। ਜਿਹੜੇ ਡਬਲ ਸ਼ਿਫਟ ਸਕੂਲ ਪੰਜਾਬ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚ ਡਬਲ ਸ਼ਿਫਟ ਦੇ ਨਾਲ ਹੀ ਇਹਨਾਂ ਦੀ ਵੀ ਜਿਹੜੀ ਸ਼ਿਫਟ ਇੱਕ ਤਰੀਕੇ ਦੀ ਡਬਲ ਹੀ ਕਰ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ। ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ ਚਿੱਠੀ ਦੇ ਰੂਪ ਦੇ ਵਿੱਚ, ਤੇ ਉਸ ਤੋਂ ਬਾਅਦ ਨੋਨ ਟੀਚਿੰਗ ਸਟਾਫ ਇਸ ਦੇ ਇੱਕ ਤਰੀਕੇ ਦੇ ਨਾਲ ਸ਼ਿਕਾਰ ਹੋ ਰਹੇ ਨੇ। ਉਹਨਾਂ ਨੇ ਆਪਣਾ ਪੱਖ ਰੱਖਿਆ। ਤੁਸੀਂ ਵੀ ਆਪਣੇ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਵਿੱਚ ਦਰਜ ਕਰਵਾ ਸਕਦੇ ਹੋ। ਸੋ ਗੱਲਬਾਤ ਦੇ ਵਿੱਚ ਤੁਹਾਨੂੰ ਕੀ ਸਿੱਟਾ ਲੱਗਦਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦਾ ਹੱਲ ਕੀ ਹੋਣਾ ਚਾਹੀਦਾ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਸ ਕਰਦੇ ਹਾਂ ਕਿ ਇਹ ਗੱਲਬਾਤ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਅਤੇ ਇਸ ਦਾ ਢੁਕਵਾਂ ਹੱਲ ਕੱਢਿਆ ਜਾਵੇਗਾ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।